ਖਾਲਸੇ ਰਾਜ ਦਾ ਸੁਪਨਾ ਵੇਖਣਾ ਕੋਈ ਗੁਨਾਹ ਨਹੀਂ, ਸਗੋਂ ਮਾਣ ਵਾਲੀ ਗੱਲ ਹੈ। ਜਿਸ ਸੁਪਨੇ ਦੀ ਪੂਰਤੀ ਲਈ ਲੱਖਾਂ ਸਿੱਖਾਂ ਨੇ ਸ਼ਹੀਦੀ ਦਿੱਤੀ ਹੋਵੇ, ਉਸ ਮਾਰਗ ਤੋਂ ਪਿੱਛੇ ਹਟ ਜਾਣ ਬਾਰੇ ਅਸੀਂ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੇ। ਜੇ ਮੈਨੂੰ ਪੰਥ ਤੇ ਪਰਿਵਾਰ ਵਿੱਚੋਂ ਇੱਕ ਚੁਣਨਾ ਪਿਆ ਤਾਂ ਮੈਂ ਹਮੇਸ਼ਾ ਪੰਥ ਦੀ ਚੋਣ ਕਰਾਂਗਾ। ਕਦੇ ਵੀ ਸਿੱਖ ਰਾਜ ਉੱਤੇ ਸਮਝੌਤਾ ਕਰਨ ਬਾਰੇ ਸੋਚਣਾ ਵੀ ਗਵਾਰਾ ਨਹੀਂ ਹੈ। ਕਹਿਣਾ ਤਾਂ ਦੂਰ ਦੀ ਗੱਲ ਹੈ ਅਤੇ ਅੱਗੇ ਤੋਂ ਸੰਗਤੀ ਰੂਪ ਵਿੱਚ ਵਿਚਰਦਿਆਂ ਬੋਲਦਿਆਂ ਅਜਿਹੀ ਕਤਾਈ ਨਹੀਂ ਹੋਣੀ ਚਾਹੀਦੀ। ਜਦੋਂ ਅਸੀਂ ਇੱਕ ਗੁਰੀਲਾ ਲੜਾਈ 'ਚ ਹੁੰਦੇ ਆ, ਉਹਦੇ 'ਚ ਜੇ ਦੁਸ਼ਮਣ ਦੇ ਸਾਧਨ ਵੀ ਵਰਤਣੇ ਪੈਂਦੇ ਨੇ ਆਪਣੀ ਗੱਲ ਨੂੰ ਅੱਗੇ ਤੋਰਨ ਦੇ ਲਈ, ਔਰ ਉਸ ਦਾ ਲਾਹਾ ਜੇ ਕੋਈ ਨਿੱਜ ਦੇ ਲਈ ਲੈਂਦਾ ਉਹ ਵੱਖਰੀ, ਉਹ ਕੰਡੈਮਨੇਬਲ ਹੈ। ਪਰ ਜੇ ਉਸ 'ਚੋਂ ਤੁਸੀਂ ਆਪਣੇ ਕਾਜ਼ ਨੂੰ ਅੱਗੇ ਤੋਰਦੇ ਹੋ ਤੇ ਇਹ ਇੱਕ ਯੋਗ ਤਰੀਕਾ ਵੀ ਹੈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਜੀ ਦਾ ਇੱਕ ਬਿਆਨ ਆਇਆ ਸੀ, ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਿਸਤਾਨੀ ਨਹੀਂ ਹੈ। ਇਸ ਬਿਆਨ ਤੇ ਸਿੱਖ ਸੰਗਤਾਂ ਵੱਲੋਂ ਨਿਰਾਸ਼ਾ ਦਾ ਇਜ਼ਹਾਰ ਕੀਤਾ ਗਿਆ ਸੀ, ਪਰ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਇਸ ਦੇ ਉੱਤੇ ਸਪਸ਼ਟੀਕਰਨ ਦਿੰਦਿਆਂ ਸਪਸ਼ਟ ਤੌਰ ਤੇ ਕਿਹਾ ਹੈ ਕਿ ਖਾਲਸੇ ਰਾਜ ਦਾ ਸੁਪਨਾ ਦੇਖਣਾ ਕੋਈ ਗੁਨਾਹ ਨਹੀਂ ਹੈ, ਸਗੋਂ ਮਾਣ ਵਾਲੀ ਗੱਲ ਹੈ। ਜਿਸ ਸੁਪਨੇ ਦੀ ਪੂਰਤੀ ਲਈ ਲੱਖਾਂ ਸਿੱਖਾਂ ਨੇ ਸ਼ਹੀਦੀ ਦਿੱਤੀ ਹੋਵੇ, ਉਸ ਮਾਰਗ ਤੇ ਪਿੱਛੇ ਹਟ ਜਾਣ ਬਾਰੇ ਅਸੀਂ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੇ। ਸੋ ਉਹਨਾਂ ਨੇ ਆਪਣੇ ਪਰਿਵਾਰ ਨੂੰ ਵੀ ਇਸ ਸੰਬੰਧੀ ਹੈ ਸਖਤ ਤਾੜਨਾ ਦਿੱਤੀ ਹੈ। ਅਸੀਂ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਇਸ ਬਿਆਨ ਦੀ, ਇਸ ਸਟੈਂਡ ਦੀ ਸ਼ਲਾਘਾ ਕਰਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸ਼ੁੱਕਰਵਾਰ ਦੇ ਪ੍ਰੋਗਰਾਮ ਦਾ ਸਾਡਾ ਅਖੀਰਲਾ ਸੈਗਮੈਂਟ ਇਸ ਦੇ ਉੱਤੇ ਹੀ ਸੀ, ਕਿਉਂਕਿ ਇਸ ਗੱਲ ਦੀ ਚਰਚਾ ਸਾਰੇ ਹੀ ਪ੍ਰਿੰਟ ਮੀਡੀਆ 'ਤੇ ਵੀ ਔਰ ਸੋਸ਼ਲ ਮੀਡੀਆ 'ਤੇ ਵੀ ਸੀ, ਔਰ ਮੈਂ ਖੁਦ ਵੀ ਉਹ ਸਾਊਂਡ ਬਾਈਟ ਉਹਨਾਂ ਦਾ ਦੇਖਿਆ, ਮਾਤਾ ਬਲਵਿੰਦਰ ਕੌਰ ਜੀ ਦਾ, ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਜੀ, ਜਿਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਵੀ ਜਿਹੜੇ ਭਾਈ ਸਾਹਿਬ ਨੇ ਉਹ ਖਾਲਿਸਤਾਨੀ ਨਹੀਂ ਹੈਗੇ, ਔਰ ਉਹ ਤਾਂ ਸੰਵਿਧਾਨ ਦੀ ਉਹਨਾਂ ਨੇ ਸਹੁੰ ਚੁੱਕੀ ਹੈ, ਸੰਵਿਧਾਨ 'ਚ ਰਹਿ ਕੇ ਉਹ ਕੰਮ ਕਰਨਾ ਚਾਹੁੰਦੇ ਨੇ, ਔਰ ਉਹਨਾਂ ਨੂੰ ਖਾਮ-ਖਾ ਬਦਨਾਮ ਕੀਤਾ ਜਾ ਰਿਹਾ। ਔਰ ਜ਼ਾਹਰ ਹੈ ਇਸ ਗੱਲ ਨੇ ਬਹੁਤ ਇੱਕ ਨਿਰਾਸ਼ਤਾ ਦਾ ਆਲਮ ਚਾਰ ਚੁਫੇਰੇ ਪੈਦਾ ਕੀਤਾ, ਕਿਉਂਕਿ ਇਹ ਨਹੀਂ ਹੈ ਕਿ ਕੋਈ ਇਹ ਐਕਸਪੈਕਟ ਕਰਦਾ ਕਿ ਉਹ ਖਾਲਿਸਤਾਨ ਜ਼ਿੰਦਾਬਾਦ ਸ਼ਾਊਟ ਕਰਦੇ ਰਹਿਣ ਆਲਵੇਜ਼ ਉਹਨਾਂ ਦਾ ਪਰਿਵਾਰ, ਪਰ ਇਹ ਕਿਉਂਕਿ ਇੱਕ ਪੋਜੀਸ਼ਨ ਹੈ ਜਿਸ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਨੇ ਸੰਵਿਧਾਨ ਦੇ ਥੱਲੇ ਇਲੈਕਸ਼ਨ ਲੜੀ ਵੀ ਔਰ ਆਪਣੀ ਕਮਿਟਮੈਂਟ ਦੇਣੀ ਹੁੰਦੀ ਹੈ ਕਿ ਵੀ ਅਸੀਂ ਹਾਂ, ਪਰ ਉਹਦੇ 'ਤੇ ਉਹਨਾਂ ਦੀ ਆਪਣੀ ਟੇਕ ਹੈ ਕਿ ਭਾਈ ਜਦੋਂ ਅੰਗਰੇਜ਼ਾਂ ਦੇ ਖਿਲਾਫ ਅਸੀਂ ਲੜ ਰਹੇ ਸੀ, ਜਾਂ ਉਹ ਭਾਵੇਂ ਗਾਂਧੀ, ਨਹਿਰੂ, ਦੂਜੇ ਤੀਜੇ ਸੀ, ਮੰਗਦੇ ਤਾਂ ਉਹ ਆਜ਼ਾਦੀ ਸੀ ਅੰਗਰੇਜ਼ਾਂ ਤੋਂ, ਪਰ ਜੋ ਵੀ ਉਹਨਾਂ ਦਾ ਸਿਸਟਮ ਸੀ ਉਹਦੇ ਥੱਲੇ ਵੀ ਉਹ ਜਿਹੜਾ ਉਹਦੇ 'ਚੋਂ ਮੈਕਸੀਮਮ ਲਾਹਾ ਲੈਂਦੇ ਸੀ। ਔਰ ਇਹ ਉਹਨਾਂ ਦਾ ਹੋਰ ਵੀ ਪੁਰਾਣੀ ਕਿਸੇ ਸਪੀਚ ਨੂੰ ਕੱਢ ਕੇ ਕਿਸੇ ਨੇ ਕਿਹਾ ਕਿ ਭਾਈ ਉਹਨਾਂ ਨੇ ਜਿਹਦੇ 'ਚ ਉਹਨਾਂ ਦਾ ਸਪਸ਼ਟਤਾ ਦੇ ਨਾਲ ਇਹ ਕਹਿਣਾ ਕਿ ਜੀ ਇਹ ਜਿਹੜਾ ਜਦੋਂ ਅਸੀਂ ਇੱਕ ਗੁਰੀਲਾ ਲੜਾਈ 'ਚ ਹੁੰਦੇ ਆ, ਉਹਦੇ 'ਚ ਜੇ ਦੁਸ਼ਮਣ ਦੇ ਸਾਧਨ ਵੀ ਵਰਤਣੇ ਪੈਂਦੇ ਨੇ ਆਪਣੀ ਗੱਲ ਨੂੰ ਅੱਗੇ ਤੋਰਨ ਦੇ ਲਈ, ਔਰ ਉਸ ਦਾ ਲਾਹਾ ਜੇ ਕੋਈ ਨਿੱਜ ਦੇ ਲਈ ਲੈਂਦਾ ਉਹ ਵੱਖਰੀ, ਉਹ ਕੰਡੈਮਨੇਬਲ ਹੈ। ਪਰ ਜੇ ਉਸ 'ਚੋਂ ਤੁਸੀਂ ਆਪਣੇ ਕਾਜ਼ ਨੂੰ ਅੱਗੇ ਤੋਰਦੇ ਹੋ ਤੇ ਇਹ ਇੱਕ ਯੋਗ ਤਰੀਕਾ ਵੀ ਹੈ। ਉਹਨਾਂ ਦਾ ਆਪਣੀ ਟੇਕ ਹੈ, ਅਸੀਂ ਇਸ ਦੇ ਨਾਲ ਆਪਣਾ ਹਮੇਸ਼ਾ ਹੀ ਆਪਣਾ ਪਾਰਟ ਦਿੰਦੇ। ਹੁਣ ਇਹ ਇੱਕ ਵੱਡਾ ਟੈਸਟ ਸੀ ਕਿ ਜਦੋਂ ਮਾਤਾ ਜੀ ਨੇ ਕੈਟਾਗੋਰੀਕਲੀ ਇਸ ਲਾਈਨ ਨੂੰ ਕਿਹਾ ਤੇ ਇੱਕਦਮ ਕ੍ਰਿਟਿਸਿਜ਼ਮ ਵੀ ਸ਼ੁਰੂ ਹੋਇਆ ਸੰਗਤ ਦੇ ਵਿੱਚ ਵੀ, ਔਰ ਈਵਨ ਪ੍ਰੋਮੀਨੈਂਟ ਵਿਰੋਧੀ ਤਾਂ ਪਹਿਲਾਂ ਹੀ ਡੀਕਦੇ ਹੁੰਦੇ ਨੇ, ਈਵਨ ਸਰ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਵੀ ਇਸ ਦੇ ਉੱਤੇ ਆਏ, ਔਰ ਰਾਈਟਲੀ ਸੋ, ਕਿ ਵੀ ਅਸੀਂ 40 ਸਾਲ ਤੋਂ ਸੰਘਰਸ਼ ਕਰ ਰਹੇ ਹਾਂ, ਜੇ ਅਸੀਂ ਇਸ ਹੋਪ ਦੇ ਨਾਲ ਇੱਧਰ ਤੁਰੇ ਹਾਂ ਤੇ ਇਹ ਇਸ ਕਿਸਮ। ਹੁਣ ਇਸ ਦੇ ਉੱਤੇ ਉਹਨਾਂ ਦਾ ਸਪਸ਼ਟ ਜਿਹੜਾ ਬਿਆਨ ਹੈ ਡਿਬਰੂਗੜ੍ਹ ਜੇਲ੍ਹ ਤੋਂ ਆਇਆ, ਪੰਜਾਬੀ 'ਚ ਵੀ ਔਰ ਈਵਨ ਅੰਗਰੇਜ਼ੀ ਕੁਛ ਮੀਡੀਆ ਨੇ ਚੁੱਕਿਆ, ਕੁਛ ਜਿਹੜੇ ਸਵਰਨ ਕ੍ਰਿਟਿਕ ਹੁੰਦੇ ਨੇ ਉਹਨਾਂ ਨੇ ਈਵਨ ਇਹਦਾ ਨੋਟਿਸ ਨਹੀਂ ਲਿਆ। ਇੱਕ ਦੋ ਜਿਹੜੇ ਇੱਥੇ ਡਿਸਇਨਫੋਰਮੇਸ਼ਨ ਫੈਲਾਉਣ ਲਈ ਭੇਜੇ ਹੋਏ ਲੋਕ ਨੇ, ਉਹਨਾਂ ਨੇ ਤਾਂ ਇਹ ਕਿਹਾ ਜੀ ਇਹ ਬਿਆਨ ਹੀ ਜਾਲੀ ਹੈ ਅੰਮ੍ਰਿਤਪਾਲ ਸਿੰਘ ਦਾ। ਹੁਣ ਇਹ ਪਤਾ ਨਹੀਂ ਉਹਨਾਂ ਕੋਲ ਕਿਹੜੀ ਜਾਣਕਾਰੀ ਹੈ ਜਾਲੀ ਦੀ, ਪਰ ਅਸੀਂ ਇਸ ਦੇ ਉੱਤੇ ਚਰਚਾ ਕਰਦੇ ਹਾਂ। ਉਹਨਾਂ ਨੇ ਜਿਹੜੀ ਆਪਣਾ ਇਸ ਦੇ ਉੱਤੇ ਟੇਕ ਦਿੱਤੀ ਹੈ, ਰਾਜ ਬਿਨਾ ਨਹਿ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ। ਗੁਰੂ ਰੂਪ
ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਮਾਤਾ ਜੀ ਵੱਲੋਂ ਦਿੱਤੇ ਬਿਆਨ ਬਾਰੇ ਜਦੋਂ ਅੱਜ ਮੈਨੂੰ ਪਤਾ ਲੱਗਾ ਤਾਂ ਮੇਰਾ ਮਨ ਬਹੁਤ ਦੁਖੀ ਹੋਇਆ। ਬੇਸ਼ੱਕ ਮੈਨੂੰ ਇਹ ਯਕੀਨ ਹੈ ਕਿ ਮਾਤਾ ਜੀ ਵੱਲੋਂ ਇਹ ਬਿਆਨ ਅਣਜਾਣੇ ਵਿੱਚ ਦਿੱਤਾ ਗਿਆ, ਪਰ ਫਿਰ ਵੀ ਅਜਿਹਾ ਬਿਆਨ ਮੇਰੇ ਪਰਿਵਾਰ ਜਾਂ ਕਿਸੇ ਵੀ ਉਸ ਸ਼ਖਸ ਵੱਲੋਂ ਜੋ ਮੇਰੀ ਹਮਾਇਤ ਕਰਦਾ ਹੈ ਉਸ ਵੱਲੋਂ ਨਹੀਂ ਆਉਣਾ ਚਾਹੀਦਾ। ਖਾਲਸੇ ਰਾਜ ਦਾ ਸੁਪਨਾ ਵੇਖਣਾ ਕੋਈ ਗੁਨਾਹ ਨਹੀਂ, ਸਗੋਂ ਮਾਣ ਵਾਲੀ ਗੱਲ ਹੈ। ਜਿਸ ਸੁਪਨੇ ਦੀ ਪੂਰਤੀ ਲਈ ਲੱਖਾਂ ਸਿੱਖਾਂ ਨੇ ਸ਼ਹੀਦੀ ਦਿੱਤੀ ਹੋਵੇ, ਉਸ ਮਾਰਗ ਤੋਂ ਪਿੱਛੇ ਹਟ ਜਾਣ ਬਾਰੇ ਅਸੀਂ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੇ। ਮੈਂ ਬਹੁਤ ਵਾਰੀ ਸਟੇਜਾਂ ਤੋਂ ਬੋਲਦਿਆਂ ਇਹ ਗੱਲ ਕਹੀ ਕਿ ਜੇ ਮੈਨੂੰ ਪੰਥ ਤੇ ਪਰਿਵਾਰ ਵਿੱਚੋਂ ਇੱਕ ਚੁਣਨਾ ਪਿਆ ਤਾਂ ਮੈਂ ਹਮੇਸ਼ਾ ਪੰਥ ਦੀ ਚੋਣ ਕਰਾਂਗਾ। ਇਸ ਗੱਲ ਤੇ ਇਤਿਹਾਸ ਦਾ ਉਹ ਵਾਕਿਆ ਬਹੁਤ ਢੁਕਵਾਂ ਬੈਠਦਾ ਹੈ ਜਿੱਥੇ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਸਿੰਘਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ ਤਾਂ ਇੱਕ 14 ਸਾਲ ਦੇ ਨੌਜਵਾਨ ਦੀ ਮਾਂ ਨੇ ਉਸ ਨੂੰ ਬਚਾਉਣ ਲਈ ਇਹ ਗੱਲ ਕਹਿ ਦਿੱਤੀ ਕਿ ਇਹ ਨੌਜਵਾਨ ਸਿੱਖ ਨਹੀਂ। ਤਾਂ ਉਸ ਨੌਜਵਾਨ ਨੇ ਅੱਗੋਂ ਇਹ ਗੱਲ ਕਹੀ ਕਿ ਜੇ ਇਹ ਔਰਤ ਇਹ ਕਹਿੰਦੀ ਹੈ ਕਿ ਮੈਂ ਗੁਰੂ ਦਾ ਸਿੱਖ ਨਹੀਂ ਤਾਂ ਮੈਂ ਇਹ ਗੱਲ ਕਹਿਣਾ ਕਿ ਇਹ ਮੇਰੀ ਮਾਂ ਨਹੀਂ। ਬੇਸ਼ੱਕ ਇਹ ਉਦਾਹਰਣ ਇਸ ਘਟਨਾ ਵਾਸਤੇ ਬੇਹੱਦ ਸਖਤ ਹੈ, ਪਰ ਸਿਧਾਂਤਕ ਪੱਖ ਤੋਂ ਇਹ ਗੱਲ ਸਮਝਣ ਵਾਲੀ ਹੈ। ਮੈਂ ਆਪਣੇ ਪਰਿਵਾਰ ਨੂੰ ਇਸ ਗੱਲ ਦੀ ਤਾੜਨਾ ਕਰਦਾ ਹਾਂ ਕਿ ਕਦੇ ਵੀ ਸਿੱਖ ਰਾਜ ਉੱਤੇ ਸਮਝੌਤਾ ਕਰਨ ਬਾਰੇ ਸੋਚਣਾ ਵੀ ਗਵਾਰਾ ਨਹੀਂ ਹੈ, ਕਹਿਣਾ ਤਾਂ ਦੂਰ ਦੀ ਗੱਲ ਹੈ। ਅਤੇ ਅੱਗੇ ਤੋਂ ਸੰਗਤੀ ਰੂਪ ਵਿੱਚ ਵਿਚਰਦਿਆਂ ਬੋਲਦਿਆਂ ਅਜਿਹੀ ਕਤਾਈ ਨਹੀਂ ਹੋਣੀ ਚਾਹੀਦੀ। ਗੁਰੂ ਪੰਥ ਦਾ ਦਾਸ ਅੰਮ੍ਰਿਤਪਾਲ ਸਿੰਘ ਬੰਦੀ, ਡਿਬਰੂਗੜ੍ਹ ਜ਼ਿਲ੍ਹੇ ਦਾ। ਹੁਣ ਇਸ ਤੋਂ ਵੱਧ ਕੇ ਇਹ ਤਾਂ ਇਹਨੇ ਹਾਲਾਂ ਇਹ ਕਾਫੀ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਵਾਲੇ ਵਾਕਿਆ ਨੂੰ ਕੋਟ ਕਰਕੇ ਉਹਨਾਂ ਨੇ ਆਲਮੋਸਟ ਉੱਥੇ ਪਹੁੰਚ ਗਏ ਕਿ ਵੀ ਮੇਰਾ ਫਿਰ ਪਰਿਵਾਰ ਨਾਲ ਕੋਈ ਸੰਬੰਧ ਨਹੀਂ ਹੈ। ਉਹਨਾਂ ਨੇ ਇਹ ਸੌਖਾ ਨਹੀਂ ਹੈ ਕਹਿਣਾ। ਸੋ ਮੈਂ ਸਮਝਦਾ ਹਾਂ ਵੀ ਅਸੀਂ ਇਸੇ ਲਈ ਜਦੋਂ ਕਿਸੇ ਦੇ ਵੀ ਕਿਰਦਾਰ ਬਾਰੇ ਗੱਲ ਕਰਦੇ ਹਾਂ ਤਾਂ ਮੇਰਾ ਕਹਿਣਾ ਇਹ ਹੁੰਦਾ ਹੈ ਕਿ ਭਾਈ ਠੀਕ ਹੈ, ਕੌਮ ਨੇ ਬਹੁਤ ਸਾਰਿਆਂ ਤੇ ਹੋਪ ਰੱਖੀ, ਡਿਸਅਪਾਇੰਟਮੈਂਟ ਹੋਈ, ਇਸ ਲਈ ਅਸੀਂ ਹਰ ਗੱਲ ਨੂੰ ਬਹੁਤ ਕਲੋਜ਼ਲੀ ਵਾਚ ਕਰਦੇ ਹਾਂ, ਕੌਮ ਵਾਚ ਕਰਦੀ ਹੈ। ਪਰ ਫਿਰ ਵੀ ਮੈਂ ਸਮਝਦਾ ਵੀ ਕੁਝ ਹਾਲਤਾਂ 'ਚ ਥੋੜ੍ਹਾ ਜਿਹਾ ਬੈਨੀਫਿਟ ਆਫ ਡਾਊਟ ਦੇ ਦੇਣਾ ਚਾਹੀਦਾ ਵਕਤ, ਔਰ ਪਤਾ ਨਾਲ ਦੀ ਨਾਲ ਲੱਗ ਜਾਂਦਾ। ਜਿਹਨੇ ਵੀ ਡਿਵੀਏਟ ਹੋਣਾ ਉਹ ਇੰਨਾ ਕੁ ਹੁਣ ਉਹ ਗਏ ਜ਼ਮਾਨੇ ਕਿ ਜੀ ਅੰਦਰ ਵੜ ਕੇ ਚਾਹ ਦਾ ਕੱਪ ਪੀ ਕੇ ਸਮਝੌਤਾ ਕਰਕੇ ਆ ਗਏ, ਪਤਾ ਹੀ ਨਹੀਂ ਲੱਗਾ। ਆ ਹੁਣ ਆ ਸਾਰੇ ਅਕਾਲੀਆਂ ਦੇ ਬਾਗੀ ਜਿੰਨੇ ਆਪਣੇ ਆਪ ਨੂੰ ਕਹਿਣ ਵਾਲੇ ਨੇ ਇਹਨਾਂ ਨੂੰ ਰਿਡੀਕਿਊਲ ਕਰ ਰਹੇ ਨੇ। ਲੋਕਾਂ ਨੂੰ ਪਤਾ ਹੈ ਵੀ ਕੱਲ ਤੱਕ ਤੁਸੀਂ ਉਹਨਾਂ ਦੇ ਨਾਲ ਸੀ, ਜਿੰਨੇ ਫੈਸਲੇ ਹੋਏ, ਸੌਦਾ ਸਾਧ ਨੂੰ ਮਾਫੀ, ਗੋਲੀ ਕਾਂਡ, ਬੁਰਜਵਾਰ ਸਿੰਘ ਵਾਲਾ, ਬਹਿਬਲ ਕਲਾਂ, ਅੱਜ ਤੁਹਾਨੂੰ ਲੱਗਦਾ ਕਿ ਵੀ ਤੁਸੀਂ ਜਿਹੜੇ ਆ ਨਹਾਤੇ ਧੋਤੇ ਹੋ ਗਏ ਤੇ ਸੁਖਬੀਰ ਬਾਦਲ ਦੇ ਥੱਲੇ ਹੀ ਸਾਰਾ ਉਹੀ ਦੋਸ਼ੀ ਹੈ। ਔਰ ਇਸੇ ਤਰ੍ਹਾਂ ਜੇ ਉਹ ਇਸ ਕਿਸਮ ਦੀਆਂ ਗੱਲਾਂ ਗੋਲ ਮੋਲ ਜੀ ਅਸੀਂ ਮਾਫੀ ਮੰਗ ਲਈ, ਅਸੀਂ ਹੁਣ ਚਲੇ ਗਏ ਹਾਂ, ਅਸੀਂ ਅਕਾਲ ਤਖਤ ਦੇ ਜਥੇਦਾਰ ਨੂੰ 70 ਬੰਦਿਆਂ ਦੀ ਲਿਸਟ ਦੇ ਦਿੱਤੀ, ਅਸੀਂ ਭਾਂਡੇ ਮਾਂਜ ਉਹਦਾ। ਔਰ ਤੁਸੀਂ ਦੇਖੋਗੇ ਕਿ ਕੌਮ 'ਚ ਕੋਈ, ਔਰ ਇਹ ਹੈ ਜਿਹੜੀ ਮੈਚਿਓਰਿਟੀ ਓਵਰ ਏ ਪੀਰੀਅਡ ਆਫ ਟਾਈਮ, ਉਹਨਾਂ ਨੂੰ ਪਤਾ ਹੈ। ਔਰ ਇੱਕ ਪਾਸੇ ਜੇ ਚੁੱਪਚਾਪ ਉਹ ਖਡੂਰ ਸਾਹਿਬ ਹੋਏ ਜਾਂ ਫਰੀਦਕੋਟ ਹੋਏ, ਕਿਹੜੇ ਉੱਥੇ ਪ੍ਰਚਾਰ ਹੋਏ ਨੇ ਜੀ, ਕਿਹੜੀਆਂ ਪਾਰਟੀ, ਕਿਹੜਾ ਸਟਰਕਚਰ ਸੀ, ਕਿਹਦੇ ਕੋਲ ਪੈਸਾ ਸੀ। ਲੇਕਿਨ ਜਦੋਂ ਉਹ ਗੁਰੂ ਦੀ ਕਲਾ ਵਾਪਰਦੀ ਹੈ ਔਰ ਸੰਗਤ ਦੇ ਵਿੱਚ ਜਿਹੜਾ ਸੱਚ ਹੁੰਦਾ, ਸੋ ਮੈਂ ਸਮਝਦਾ ਕਿ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਵੀ ਮੌਕਾ ਦੇਣਾ ਬਣਦਾ। ਕੋਈ ਗੱਲ ਨਹੀਂ ਹੈ ਜੇ ਉਹਨਾਂ ਦੇ ਇਸ, ਔਰ ਇਹ ਚੰਗੀ ਗੱਲ ਹੈ ਕਿ ਵੀ ਇਸ ਤੋਂ ਪਹਿਲਾਂ ਕਿ ਪਰਿਵਾਰ ਕੋ ਹੋਰ ਲਾਈਨ ਕ੍ਰਾਸ ਕਰਦਾ, ਸੰਗਤ ਨੇ ਵੀ ਇਹਨੂੰ ਨੋਟਿਸ ਕੀਤਾ, ਉਹਨਾਂ ਨੇ ਵੀ ਇਹਦਾ ਨੋਟਿਸ ਲਿਆ ਔਰ ਇਹਨੂੰ ਅਸੀਂ ਐਪਰੀਸ਼ੀਏਟ ਕਰਦੇ ਹਾਂ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਤੁਹਾਨੂੰ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸ ਨਾਲ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।